ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 16 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਅਪਗ੍ਰੇਡ ਮਾਈ ਹੋਮ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਕਿਸਮ ਦੀ ਘਰ ਦੇ ਵਿੱਚ ਫਲੋਰਿੰਗ ਕਰਵਾ ਸਕਦੇ ਹੋ। ਟਾਈਲ, ਲੱਕੜ, ਵਾਈਨਲ ਦੇ ਕੰਮ ਤੋਂ ਲੈ ਕੇ ਘਰ ਦਾ ਪੇਂਟ, ਬਲਾਈਂਡਸ ਇੰਸਟਾਲੇਸ਼ਨਸ ਤੱਕ ਸਾਰਾ ਕੰਮ ਜਿਹੜਾ ਇਹਨਾਂ ਤੋਂ ਕਰਵਾ ਸਕਦੇ ਹੋ। ਬੜੇ ਹੀ ਵਾਜਬ ਕੀਮਤਾਂ ਤੇ ਇਹ ਕੰਮ ਕਰਦੇ ਨੇ। ਕਾਲ ਕਰ ਸਕਦੇ ਹੋ 7079146411 ਦੇ ਉੱਤੇ, 707-914-6411 ਦੇ ਉੱਤੇ ਇਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਅਪਗ੍ਰੇਡ ਮਾਈ ਹੋਮ ਵਾਲਿਆਂ ਦੇ ਨਾਲ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਸਾਬਕਾ ਜਿਹੜੇ ਏਡ ਆ ਜੌਨ ਬੋਲਟਨ, ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਹੈਗੇ ਆ, ਉਹਨਾਂ ਨੂੰ ਇੰਡਾਈਟ ਕੀਤਾ ਗਿਆ ਓਵਰ ਹੈਂਡਲਿੰਗ ਆਫ ਕਲਾਸੀਫਾਈਡ ਇਨਫੋਰਮੇਸ਼ਨ। ਜਿਹੜੇ ਜੌਨ ਬੋਲਟਨ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਾਫੀ ਕ੍ਰਿਟੀਕਲ ਰਹੇ ਆ, ਉਹਨਾਂ ਦਾ ਪੁਰਾਣੇ ਬੌਸ ਆ ਤੇ ਉਹ ਕਹਿੰਦੇ ਵੀ ਮੈਨੂੰ ਸਿਰਫ ਮੈਂ ਕ੍ਰਿਟੀਸਾਈਜ਼ ਕਰਦਾ ਕਰਕੇ ਜਿਹੜਾ ਮੈਨੂੰ ਇਹਦੇ ਵਿੱਚ ਫਸਾਇਆ ਗਿਆ ਹੈਗਾ। 18 ਕਾਊਂਟ ਇੰਡਾਈਟਮੈਂਟ ਦੇ ਵਿੱਚ ਮਿਸਟਰ ਬੋਲਟਨ ਨੂੰ ਅਕਿਊਜ਼ ਕੀਤਾ ਗਿਆ ਵੀ ਉਹਨਾਂ ਨੇ ਪਰਸਨਲ ਈਮੇਲ ਤੇ ਮੈਸੇਜਿੰਗ ਐਪ ਜਿਹੜੀ ਆ, ਜਿਹਦੇ ਵਿੱਚ 1000 ਤੋਂ ਵੱਧ ਪੇਜ, ਜਿਹਦੇ ਵਿੱਚ ਡਾਇਰੀ ਨੋਟ ਸੀਗੇ, ਡੇ ਟੂ ਡੇ ਐਕਟੀਵਿਟੀਜ਼ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ 2018 ਤੋਂ 2019 ਤਾਈਂ ਉਹ ਉਹਨਾਂ ਨੇ ਸ਼ੇਅਰ ਕੀਤੇ। ਕਹਿੰਦੇ ਵੀ 2 ਫੈਮਿਲੀ ਮੈਂਬਰਸ ਨੂੰ ਉਹ ਉਹਨਾਂ ਨੇ ਸ਼ੇਅਰ ਕੀਤੇ ਜਿਨ੍ਹਾਂ ਦੇ ਕੋਲ ਸਿਕਿਉਰਿਟੀ ਕਲੀਅਰੈਂਸ ਨਹੀਂ ਸੀਗੀ। ਸੋ ਉਹਦੇ ਵਿੱਚ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ ਵੀ ਸੀਗੀ, ਜੋ ਕਿ ਟੌਪ ਸੀਕ੍ਰੇਟ ਗਿਣੀ ਜਾਂਦੀ ਹੈਗੀ ਆ। ਜੌਨ ਬੋਲਟਨ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਜਿਹੜਾ ਟਾਰਗੇਟ ਕੀਤਾ ਗਿਆ ਆ, ਲੇਟੈਸਟ ਟਾਰਗੇਟ ਵੈਪਨਾਈਜ਼ਿੰਗ ਜਸਟਿਸ ਡਿਪਾਰਟਮੈਂਟ ਨੂੰ, ਤੇ ਮੈਂ ਤਾਂ ਇੰਨੇ ਸਾਲ ਜਿਹੜੀ ਆ ਸਰਵ ਕੀਤਾ ਹੈਗਾ USA ਦੇ ਵਿੱਚ। ਉਹ ਸਾਰਿਆਂ ਨੂੰ ਪਤਾ ਹੀ ਆ ਵੀ ਕਾਫੀ ਪੁਰਾਣੇ ਜਿਹੜੇ ਆ ਜੌਨ ਬੋਲਟਨ ਹੋਣੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਆ। ਇਸ ਤੋਂ ਪਹਿਲਾਂ ਜਿਹੜੇ ਆ ਜਾਰਜ ਬੁਸ਼ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਸਰਵ ਕਰਦੇ ਰਹੇ ਹੈਗੇ ਆ। ਸੋ ਕਹਿੰਦੇ ਵੀ ਜੌਨ ਬੋਲਟਨ ਦੀਆਂ ਜਿਹੜੀਆਂ ਈਮੇਲਸ ਆ ਉਹ ਹੈਕ ਹੋ ਗਈਆਂ ਸੀਗੀਆਂ, ਜੋ ਕਿ ਗਵਰਨਮੈਂਟ ਆਫ ਇਰਾਨ ਦੇ ਨਾਲ ਸਮਹਾਓ ਕਨੈਕਟਡ ਸੀਗਾ। ਸੋ ਇਸ ਕਰਕੇ ਜਿਹੜਾ ਆ ਜੌਨ ਬੋਲਟਨ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਹੈਗਾ ਜੀ। ਅਗਲੀ ਜਿਹੜੀ ਖਬਰ ਹੈ ਇਲੀਨੋਇਸ ਤੋਂ ਆ ਰਹੀ ਹੈ। ਇਲੀਨੋਇਸ ਦੇ ਵਿੱਚ ਆਪਾਂ ਨੂੰ ਪਤਾ ਸ਼ਿਕਾਗੋ ਦੇ ਵਿੱਚ ਜਿਹੜੀ ਆਈਸ ਆ ਉਹਨੇ ਲਗਾਤਾਰ ਛਾਪੇਮਾਰੀ ਤੇਜ਼ ਕੀਤੀ ਹੋਈ ਹੈ। ਨੈਸ਼ਨਲ ਗਾਰਡ ਦਾ ਵੀ ਮੁੱਦਾ ਜਿਹੜਾ ਉਹ ਲਗਾਤਾਰ ਚਰਚਾ ਦੇ ਵਿੱਚ ਹੈ ਤੇ ਹੈਨੋਵਰ ਪਾਰਕ ਜਿਹੜਾ ਉੱਥੇ ਯੂਨਾਈਟਿਡ ਸਟੇਟਸ ਜਿਹੜੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਆ ਉਹਨੇ ਇੱਕ ਜਿਹੜਾ ਪੁਲਿਸ ਸੀਗਾ ਉਹ ਗ੍ਰਿਫਤਾਰ ਕੀਤਾ ਤੇ ਉਹਦੇ ਤੇ ਦੋਸ਼ ਇਹ ਲੱਗਿਆ ਵੀ ਉਹ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਤੇ ਉਹ ਇੱਕ ਇਮੀਗ੍ਰੈਂਟ ਆ ਜਿਹੜਾ ਕਿ ਮੌਂਟੇਨੈਗਰੋ ਦੇ ਨਾਲ ਉਹਦਾ ਸੰਬੰਧ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਵੀ ਰੈਡੋਲ ਬੇਜੋਵਿਕ ਜਿਹੜਾ ਉਹ ਓਵਰਸਟੇ ਕਰ ਗਿਆ ਸੀਗਾ ਟੂਰਿਸਟ ਵੀਜ਼ੇ ਤੋਂ ਬਾਅਦ, ਜਿਹੜਾ ਕਿ 2015 ਦੇ ਵਿੱਚ ਐਕਸਪਾਇਰ ਹੋਇਆ ਸੀਗਾ। ਬੋਜੋਵਿਕ ਜਿਹੜਾ ਉਹ ਮਤਲਬ ਉਹਨੇ ਸਹੁੰ ਚੁੱਕਣੀ ਸੀਗੀ ਹਨੋਵਰ ਪਾਰਕ ਪੁਲਿਸ ਆਫੀਸਰ ਦੇ ਤੌਰ ਤੇ ਇਸੇ ਹੀ ਵੀਰਵਾਰ ਨੂੰ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਵੀ ਉਹ ਜਿਹੜਾ ਐਨਕਾਊਂਟਰ ਹੋਇਆ ਉਹਦੇ ਨਾਲ ਆਪਰੇਸ਼ਨ ਮਿਡਵੇ ਬਲਿਟਸ ਇਹਨਾਂ ਨੇ ਕੀਤਾ ਸੀਗਾ ਸ਼ਿਕਾਗੋ ਦੇ ਵਿੱਚ, ਤੇ ਉਹਦੇ ਵਿੱਚ ਇਹਨਾਂ ਦਾ ਜਿਹੜਾ ਇਹਨਾਂ ਨੇ ਅਰੈਸਟ ਕੀਤਾ ਪੁਲਿਸ ਸੀਗਾ ਬੋਜੋਵਿਕ, ਉਸ ਇਨਫੋਰਸਮੈਂਟ ਦੇ ਤਹਿਤ ਇਹ ਕਹਿੰਦੇ ਵੀ ਆਉਂਦਾ। ਫੈਡਰਲ ਅਫੀਸ਼ੀਅਲਸ ਨੇ ਇਹ ਗੱਲ ਦੱਸੀ ਹੈ ਵੀ ਹਨੋਵਰ ਪਾਰਕ ਪੁਲਿਸ ਰਿਕਾਰਡ ਦੇ ਮੁਤਾਬਕ ਉਹ ਕਨਫਰਮ ਹੋਇਆ ਵੀ ਉਹ ਪੈਨਸ਼ਨ ਫੰਡ ਬੋਰਡ ਦੀ ਜਿਹੜਾ ਟਰਸਟੀ ਆ ਉਹਦੇ ਲਈ ਵੀ ਜਨਵਰੀ 2025 ਦੇ ਵਿੱਚ ਉਹ ਅਪਰੂਵਡ ਹੋ ਚੁੱਕਿਆ ਹੈ।
ਬੋਜੋਵਿਕ ਜਿਹੜਾ ਉਹ ਇੱਕ ਫੇਸਬੁੱਕ ਪੋਸਟ ਦੇ ਵਿੱਚ ਦੱਸਿਆ ਸੀਗਾ ਤੇ ਜਿਹੜੀ ਉਹਨੇ ਜਿੱਥੇ ਉਹਨੇ ਦਾਅਵਾ ਕੀਤਾ ਇੱਕ ਪੋਸਟ ਦੇ ਵਿੱਚ ਕਿ ਪੁਲਿਸ ਡਿਪਾਰਟਮੈਂਟ ਜਿਹੜਾ ਉਹਦੇ ਤੋਂ ਉਹਨੇ ਜਾਣਕਾਰੀ ਹਾਸਲ ਕੀਤੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ। ਬੋਜੋਵਿਕ ਨੇ ਲੰਘੇ ਹੀ ਸਾਲਾਂ ਦੇ ਵਿੱਚ ਕਹਿੰਦੇ ਵੀ ਉੱਥੋਂ ਦੀ ਜਿਹੜੀ ਪੁਲਿਸ ਅਕੈਡਮੀ ਹੈ ਉਹ ਉੱਥੋਂ ਜਿਹੜੀ ਪੁਲਿਸ ਦੀ ਟ੍ਰੇਨਿੰਗ ਆ ਉਹ ਹਾਸਲ ਕੀਤੀ ਸੀਗੀ। ਇਸ ਟਾਈਮ ਇਹ ਪਤਾ ਲੱਗਿਆ ਵੀ ਉਹ ਯੂਐਸ ਦੇ ਵਿੱਚ ਇਲੀਗਲੀ ਤਰੀਕੇ ਦੇ ਨਾਲ ਰਹਿ ਰਿਹਾ ਸੀਗਾ ਤਕਰੀਬਨ 10 ਸਾਲ ਤੋਂ, ਤੇ ਹੁਣ ਉਹ ਜਿਹੜਾ ਸਾਰਾ ਆਪਣਾ ਪ੍ਰੋਸੈਸ ਕੰਪਲੀਟ ਕਰਕੇ ਤੇ ਉਹਨੇ ਪੁਲਿਸ ਅਫਸਰ ਬਣ ਜਾਣਾ ਸੀਗਾ। ਸੋ ਡੀਐਚਐਸ ਸੈਕਟਰੀ ਜਿਹੜੇ ਕ੍ਰਿਸਟੀ ਨੋਇਮ ਨੇ ਉਹਨਾਂ ਨੇ ਇਸ ਖਬਰ ਤੋਂ ਬਾਅਦ ਕਿਹਾ ਵੀ ਆਈਸ ਨੇ ਅਰੈਸਟ ਕੀਤਾ ਇੱਕ ਇਲੀਗਲ ਏਲੀਅਨ ਜਿਹੜਾ ਕਿ ਵਰਕਿੰਗ ਐਜ਼ ਏ ਸਵਾਰਨ ਪੁਲਿਸ ਆਫੀਸਰ ਸ਼ਿਕਾਗੋ ਦੇ ਵਿੱਚ ਸਬਰਬ ਦੇ ਵਿੱਚ। ਤੇ ਉਹ ਕਹਿੰਦੇ ਵੀ ਇੱਥੇ ਜਿਹੜੇ ਰੈਡੀਕਲ ਸੈਂਚੁਰੀ ਬਣਾਈ ਹੋਈ ਹੈ ਪੋਲੀਟੀਸ਼ੀਅਨਸ ਨੇ ਹੋਰ ਨੇ, ਤੇ ਉਹ ਕਹਿੰਦੇ ਵੀ ਉਹਨਾਂ ਲੋਕਾਂ ਨੂੰ ਅਲਾਉ ਕਰ ਰਿਹਾ ਜਿਨ੍ਹਾਂ ਦਾ ਬੈਕਗ੍ਰਾਉਂਡ ਵੀ ਕ੍ਰਿਮੀਨਲ ਆ। ਤੇ ਨਾਲ ਦੀ ਨਾਲ ਕਹਿੰਦੇ ਵੀ ਇੱਕ ਲੋਕ ਲਗਾਤਾਰ ਸਕੂਲ ਡਿਸਟ੍ਰਿਕਟ ਦੇ ਵਿੱਚ ਕਮਿਊਨਿਟੀਜ਼ ਦੇ ਵਿੱਚ ਤੇ ਇੱਥੋਂ ਤੱਕ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਦਾਖਲ ਹੋ ਚੁੱਕੇ ਨੇ। ਸੋ ਉਹਨਾਂ ਨੇ ਪੂਰਾ ਹੀ ਇਸ ਮਾਮਲੇ ਨੂੰ ਜਿਹੜਾ ਪੋਲੀਟੀਕਲ ਰੰਗ ਦਿੱਤੀ ਹੈ। ਸੋ ਇਸ ਤੋਂ ਬਾਅਦ ਲੋਕ ਹੈਨੋਵਰ ਪੁਲਿਸ ਪਾਰਕ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨੂੰ ਵੀ ਸਵਾਲ ਕਰ ਰਹੇ ਨੇ ਵੀ ਇਹ ਬੰਦਾ ਕਿਸ ਆਧਾਰ ਦੇ ਉੱਤੇ ਜਿਹੜਾ ਤੁਹਾਡੇ ਵਿੱਚ ਤੁਸੀਂ ਕਹਿੰਦੇ ਵੀ ਅਸੀਂ ਜਨਵਰੀ 2025 ਦੇ ਵਿੱਚ ਇਹਨੂੰ ਜਿਹੜਾ ਪੈਨਸ਼ਨ ਫੰਡ ਬੋਰਡ ਆ ਟਰਸਟੀ ਆ ਉਹਦੇ ਤੌਰ ਤੇ ਵੀ ਅਸੀਂ ਇਹਨੂੰ ਜਿਹੜਾ ਅਪਰੂਵਡ ਕਰ ਦਿੱਤਾ ਸੀਗਾ। ਸੋ ਕਾਫੀ ਭਖਿਆ ਮਸਲਾ। ਦੂਜੇ ਪਾਸੇ ਦਾਅਵਾ ਇਹ ਕੀਤਾ ਜਾ ਰਿਹਾ ਵੀ ਉਹ ਬੰਦਾ ਲੀਗਲ ਸੀਗਾ, ਬੇਸ਼ੱਕ ਉਹਨੇ ਓਵਰਸਟੇ ਕੀਤਾ ਸੀ, ਪਰ ਫਿਰ ਵੀ ਜਦੋਂ ਉਹਨੂੰ ਪੁਲਿਸ ਦੇ ਵਿੱਚ ਭਰਤੀ ਕੀਤਾ ਗਿਆ ਤਾਂ ਉਹਦਾ ਜਿਹੜਾ ਬੈਕਗ੍ਰਾਉਂਡ ਚੈੱਕ ਆ ਉਹ ਹੋਇਆ ਸੀਗਾ। ਸੋ ਇਹ ਵੀ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਖਾਸੀ ਵੱਡੀ ਡਿਬੇਟ ਦਾ ਚਰਚਾ ਦਾ ਜਿਹੜਾ ਕਾਰਨ ਆ ਉਹ ਜ਼ਰੂਰ ਬਣੂਗਾ। ਜੀ ਜੀ ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਜਿਹੜਾ ਹੈ ਬੁਡਾਪੈਸਟ ਦੇ ਵਿੱਚ ਮਿਲਣ ਜਾ ਰਹੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਜ਼ੈਲੈਂਸਕੀ ਉਹ ਵੀ ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। ਤੇ ਕਿਉਂਕਿ ਉਸ ਟਾਈਮ ਗੱਲਬਾਤ ਹੋਈ ਹੈ ਜਿਸ ਟਾਈਮ ਦੇ ਉੱਤੇ ਯੂਐਸ ਨੇ ਇਹ ਅਨਾਉਂਸ ਕੀਤਾ ਸੀ ਵੀ ਉਹ ਟੌਮਹਾਕ ਮਿਸਾਈਲਸ ਕੀਵ ਨੂੰ ਭੇਜਣ ਜਾ ਰਹੇ ਆ, ਪਰ ਫॉर द ਟਾਈਮ ਵੀ ਜਿਹੜੀਆਂ ਆ ਟੌਮਹਾਕ ਮਿਸਾਈਲਸ ਆ ਉਹਨਾਂ ਨੂੰ ਰੋਕ ਲਿਆ ਗਿਆ ਹੈਗਾ ਆ। ਸੋ ਹੁਣ ਹਜੇ ਅਮਰੀਕਾ ਵਾਲੇ ਕਹਿੰਦੇ ਵੀ ਨਹੀਂ ਭੇਜਣੀਆਂ, ਉਸ ਤੋਂ ਬਾਅਦ ਜਿਹੜਾ ਆ ਉਹ ਆਪਾਂ ਭੇਜਾਂਗੇ। ਜੇ ਆਪਾਂ ਮਿਜ਼ਾਈਲ ਦੀ ਗੱਲ ਕਰਦੇ ਜਾਈਏ, ਨਿਊਸਮ ਹੁਣਾਂ ਨੇ ਲਾਸ ਐਂਜਲਸ ਟਾਈਮਸ ਰਿਪੋਰਟ ਕਰ ਰਿਹਾ ਕੋਈ I-5 ਦੇ ਉੱਤੇ ਦੀ ਜਿਹੜੀਆਂ ਮਿਜ਼ਾਈਲਸ ਆ ਉਹ ਕਹਿੰਦੇ ਦਾਗਣੀਆਂ ਆ, ਖਾਸ ਕਰਕੇ ਜਦੋਂ ਲਾਈਵ ਫਾਇਰ ਕੈਂਪ ਪੈਂਡਲਟਨ ਈਵੈਂਟ ਜਿਹੜੀ ਹੋਣੀ ਹੈਗੀ ਆ। ਤੇ ਗਵਰਨਰ ਨੇ ਇਹ ਕਿਹਾ ਵੀ ਮੈਨੂੰ ਪੁੱਛਿਆ ਤੱਕ ਨਹੀਂ ਗਿਆ ਕਿ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਪੈਂਦਾ ਹਾਈਵੇ 5 ਬਹੁਤ ਲੰਬਾ ਹਾਈਵੇ ਹੈਗਾ ਆ। ਤੇ ਮਰੀਨ ਕ੍ਰੌਪਸ ਨੇ ਇਹ ਕਿਹਾ ਵੀ I-5 ਓਪਨ ਰਹੂਗਾ ਚਾਹੇ ਕਿ ਉੱਪਰ ਦੀ ਜਿਹੜੀਆਂ ਆ ਮਿਜ਼ਾਈਲਸ ਜਾਊਗੀਆਂ। ਪਰ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਵੀ ਨੇਵੀ ਸ਼ਿਪ ਜੋ ਫਾਇਰ ਕਰਨ ਜਾ ਰਿਹਾ ਹੈਗਾ ਲਾਈਵ ਆਰਡਨੈਂਸ ਓਵਰ ਦਾ ਫਰੀਵੇ ਡੂਰਿੰਗ ਦਾ ਮਿਲਟਰੀ ਸੈਲੀਬ੍ਰੇਸ਼ਨਸ, ਇਹ ਸ਼ਨੀਚਰਵਾਰ ਨੂੰ ਹੋਣਾ ਹੈਗਾ। ਸੋ ਜਿਹੜੇ ਸਰੋਤੇ ਆ ਜੇ ਉਹਨਾਂ ਨੇ ਦੇਖਣਾ ਵੀ ਹੋਵੇ ਉਹ ਦੇਖ ਸਕਦੇ ਹੈਗੇ ਆ। ਨਿਊਸਮ ਆਫਿਸ ਨੇ ਕ੍ਰਿਟੀਸਾਈਜ਼ ਕੀਤਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਦਾ ਕਿ ਕੋਈ ਕੋਆਰਡੀਨੇਸ਼ਨ ਨਹੀਂ ਸਾਡੇ ਨਾਲ ਕੈਂਪ ਪੈਡਲਟਨ ਈਵੈਂਟ ਦੀ, ਜਿੱਥੇ ਕਿ ਵਾਈਸ ਪ੍ਰੈਜ਼ੀਡੈਂਟ JD ਵੈਂਸ ਤੇ 15,000 ਦੇ ਕਰੀਬ ਜਿਹੜੇ ਅਟੈਂਡੀਜ਼ ਇਸ ਈਵੈਂਟ ਨੂੰ ਅਟੈਂਡ ਕਰਨ ਆ ਰਹੇ ਆ। ਇਹ ਮਰੀਨ ਕਾਰਪਸ ਦੀ 250ਵੀਂ ਐਨੀਵਰਸਰੀ ਸੈਲੀਬ੍ਰੇਸ਼ਨ ਹੈਗੀ ਆ। ਜੀ ਅਗਲੀ ਜਿਹੜੀ ਖਬਰ ਆ ਉਹ ਔਰੰਜ ਕਾਉਂਟੀ ਤੋਂ ਆ ਰਹੀ ਆ। ਔਰੰਜ ਕਾਉਂਟੀ ਦੇ ਵਿੱਚ 2 ਮੈਂਬਰ MS-13 ਗੈਂਗ ਦੇ ਜਿਹੜੇ ਉਹ ਕਨਵਿਕਟ ਕਰਾਰ ਦਿੱਤੇ ਗਏ ਨੇ ਇੱਕ ਬਹੁਤ ਹੀ ਜਾਨਲੇਵਾ ਹਮਲੇ ਦੇ ਵਿੱਚ, ਜਿਹਦੇ ਵਿੱਚ ਇੱਕ ਬੰਦੇ ਦਾ ਕਤਲ ਵੀ ਹੋ ਗਿਆ ਸੀਗਾ ਤੇ ਉਹ ਜਿਹੜੀ ਉਹਨਾਂ ਨੇ ਚਾਕੂਆਂ ਦੇ ਨਾਲ ਵਾਰ ਕੀਤਾ ਸੀ ਇਸ ਬੰਦੇ ਦੇ ਉੱਤੇ। ਹੋਜ਼ੇ ਰਫੇਲ ਐਂਡਰੀਆ ਮੈਮਰੀਨੋ ਜਿਹੜਾ 29 ਸਾਲ ਦਾ ਤੇ ਐਡਵਿਨ ਡਿਆਸ ਇਹ 25 ਸਾਲ ਦਾ। ਇਹ ਜਿਹੜੇ ਮਿਸ਼ਨ ਵੈਜੋ ਦੇ ਰਹਿਣ ਵਾਲੇ ਨੇ, ਕਨਵਿਕਟ ਹੋਏ ਨੇ ਫਸਟ ਡਿਗਰੀ ਮਰਡਰ ਦੇ ਮਾਮਲੇ ਦੇ ਵਿੱਚ ਤੇ ਨਾਲ ਇੱਕ ਸਪੈਸ਼ਲ ਸਰਕਮਸਟੈਂਸਸ ਆਫ ਲੇਇੰਗ ਇਨ ਵੇਟ ਕਨਸਪੀਰੇਸੀ ਟੂ ਕਮਿਟ ਮਰਡਰ ਤੇ ਹੋਰ ਜਿਹੜੇ ਪਰਸਨਲੀ ਯੂਜ਼ਿੰਗ ਅ ਡੈਡਲੀ ਵੈਪਨ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਕਹਿੰਦੇ ਵੀ ਐਂਡਰੀਆ ਮੈਮਰਨੋ ਐਂਡ ਡਿਆਸ ਜਿਹੜੇ ਦੋਨੇ ਸੀਗੇ ਇਹ 22 ਸਾਲਾਂ ਦੇ ਤੇ 18 ਸਾਲਾਂ ਦਾ ਇੱਕ ਓਲਡ ਸੀਗੇ ਜੋ ਦੋ ਜਿਹੜੇ ਵਿਕਟਮ ਸੀਗੇ। ਇਹਨਾਂ ਨੇ 25 ਸਾਲ ਦੇ ਇੱਕ ਮਾਰਕੋਸ ਮੋਰਾਲਜ਼ ਨੂੰ ਉਦੋਂ ਕਹਿੰਦੇ ਨਿਸ਼ਾਨਾ ਬਣਾਇਆ ਸੀ ਜਦੋਂ ਆਪਣੇ ਹੌਟ ਬਾਥ ਟੱਬ ਦੇ ਵਿੱਚ ਲੇਟਿਆ ਹੋਇਆ ਸੀਗਾ ਤੇ ਨਾਲ ਉਹਦੀ ਜਿਹੜੀ ਪ੍ਰੇਮਿਕਾ ਵੀ ਸੀਗੀ। ਇਹਨਾਂ ਦੋਨਾਂ ਜਣਿਆਂ ਨੇ ਉਸ ਬੰਦੇ ਨੂੰ ਜਿਹੜਾ ਉਹਦੇ ਤੇ ਜਾਨਲੇਵਾ ਹਮਲਾ ਕੀਤਾ, ਬਾਅਦ ਦੇ ਵਿੱਚ ਉਹ ਡਿੱਗ ਪਿਆ ਤੇ ਪੌੜੀਆਂ ਤੀਕਰ ਉਹਨਾਂ ਦਾ ਜਿਹੜਾ ਉਹਦਾ ਪਿੱਛਾ ਕਰਕੇ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉੱਥੇ ਮਾਰਨ ਦੇ ਲਈ ਛੱਡ ਦਿੱਤਾ। ਇਹ ਜਿਹੜੀ ਪੂਰਾ ਕੇਸ ਹੈ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਇਹ ਬੰਦੇ ਉਹਦੇ ਹੀ
ਅਪਾਰਟਮੈਂਟ ਦੇ ਵਿੱਚ ਬਿਲਡਿੰਗ ਦੇ ਵਿੱਚ ਰਹਿ ਰਹੇ ਸੀ ਤੇ ਕਿਸੇ ਗੱਲ ਤੋਂ ਇਹਨਾਂ ਦੇ ਦਰਮਿਆਨ ਝਗੜਾ ਜਿਹੜਾ ਉਹ ਹੋਇਆ ਸੀਗਾ। ਹੁਣ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਮੇਨ ਜਿਹੜਾ ਦੋਸ਼ੀ ਆ ਉਹਨੂੰ ਦੱਸਿਆ ਗਿਆ ਵੀ ਉਹਨੇ ਪਿੱਛਾ ਕੀਤਾ ਕਈ ਦਿਨ ਉਹਦਾ, ਤੇ ਜਦੋਂ ਉਹਦਾ ਡੋਰ ਅਨਲੌਕ ਦੇਖਿਆ, ਕਾਫੀ ਦਿਨ ਉਹਨੂੰ ਚੇਸ ਕਰਦੇ ਰਹੇ ਇਹ, ਤੇ ਜਦੋਂ ਉਹਦਾ ਡੋਰ ਅਨਲੌਕ ਦੇਖਿਆ ਉਦੋਂ ਇਹਨਾਂ ਨੇ ਉਹਨੂੰ ਪਿੱਛਾ ਕਰਕੇ ਤੇ ਪੌੜੀਆਂ ਦੇ ਵਿੱਚ ਜਦੋਂ ਉਹਨੇ ਜਾਨ ਬਚਾਉਣ ਦੇ ਲਈ ਭੱਜਿਆ ਤਾਂ ਉੱਥੇ ਇਹਨਾਂ ਨੇ ਕਤਲ ਕਰ ਦਿੱਤਾ ਚਾਕੂ ਦੇ ਨਾਲ ਵਾਰ ਕਰਕੇ। ਉਹਦੇ ਗਲੇ ਦੇ ਉੱਤੇ ਕਾਫੀ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਸਨ। MS-13 ਗੈਂਗ ਉਦੋਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਇੱਕ ਜਿਹੜਾ US ਦਾ ਇੱਥੋਂ ਦਾ ਹੀ ਰਹਿਣ ਵਾਲਾ ਇੱਕ ਬੰਦਾ ਜਦੋਂ ਆਈਸ ਨੇ ਚੱਕ ਕੇ ਤੇ ਉਹਨੂੰ ਡਿਪੋਰਟ ਕਰ ਦਿੱਤਾ ਸੀਗਾ। ਆਪਾਂ ਨੂੰ ਪਤਾ, ਸਾਰਿਆਂ ਨੇ ਵੀਡੀਓ ਦੇਖੀ ਸੀਗੀ। ਬਾਅਦ ਦੇ ਵਿੱਚ ਅਬਰੀਗੋ ਜਿਹੜਾ ਗਾਰਸੀਆ, ਉਸ ਮਾਮਲੇ ਦੇ ਵਿੱਚ ਆਪਾਂ ਦੇਖਿਆ ਵੀ ਇੱਥੋਂ ਦੀ ਸਿਆਸਤ ਵੀ ਭਖੀ ਸੀਗੀ। ਹੁਣ ਇਸ ਮਾਮਲੇ ਦੇ ਵਿੱਚ ਜੇ ਦੋਸ਼ੀ ਕਰਾਰ ਹੋਣ ਤੋਂ ਬਾਅਦ ਜਿਹੜਾ ਡਿਆਜ਼ ਆ, ਕਹਿੰਦੇ ਵੀ ਉਹਨੂੰ ਲਾਈਫ ਇਨ ਪ੍ਰਿਜ਼ਨ ਦੇ ਵਿੱਚ ਕੱਟਣਾ ਪੈ ਸਕਦਾ ਹੈ। ਪੋਸੀਬਿਲਿਟੀ ਇਹ ਹੈ ਵਿਦਆਊਟ ਪੇਰੋਲ। ਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਟੌਡ ਸਪਿਜ਼ਰ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇਹਦੇ ਨਾਲ ਦਾ ਜਿਹੜਾ ਦੂਜਾ ਸੀਗਾ ਉਹਨੂੰ ਜਨਵਰੀ 2026 ਦੇ ਵਿੱਚ ਰੱਖੀ ਗਈ ਹੈ ਡੇਟ। ਉਦੋਂ ਉਹਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਸਜ਼ਾ ਦਾ ਜਿਹੜਾ ਐਲਾਨ ਆ ਉਹ ਜਨਵਰੀ 23, 2026 ਨੂੰ ਕੀਤਾ ਜਾਣਾ। ਜੀ ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਕੈਲੀਫੋਰਨੀਆ ਦੇ ਜਿਹੜੇ ਰੈਸਟੋਰੈਂਟ ਓਨਰਸ ਆ ਉਹ ਟੈਰਿਫ ਕਰਕੇ, ਇਨਫਲੇਸ਼ਨ ਕਰਕੇ ਮਸੀਂ ਜਿਹੜਾ ਆ ਕਹਿੰਦੇ ਵੀ ਬੇਅਰਲੀ ਬ੍ਰੇਕਿੰਗ ਈਵਨ, ਮਸੀਂ ਦੇ ਬਰਾਬਰ ਕਰ ਰਹੇ ਆ ਆਪਣੇ ਖਰਚੇ ਜਿਹੜੇ ਆ। ਇੰਗਲਵੁੱਡ ਕੈਲੀਫੋਰਨੀਆ ਤੋਂ ਇੱਕ ਇਟਾਲੀਅਨ ਰੈਸਟੋਰੈਂਟ ਆ, ਉਹਦੀ ਇਸ CBS ਨਿਊਜ਼ ਵਾਲਿਆਂ ਨੇ ਇੰਟਰਵਿਊ ਕੀਤੀ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਓਨਰ ਆ ਸੌਲ ਬਸ਼ੀਰੀਅਨ, ਉਹਨਾਂ ਨੇ ਇਹ ਕਿਹਾ ਵੀ ਟੈਰਿਫ ਤੇ ਇਨਫਲੇਸ਼ਨ ਕਰਕੇ ਸਾਡਾ ਜਿਹੜਾ ਸਾਰਾ ਪ੍ਰੋਫਿਟ ਆ ਉਹ ਮਰ ਗਿਆ ਹੈਗਾ। ਕਹਿੰਦੇ ਵੀ ਓਵਰਆਲ ਫੂਡ ਇੰਡਸਟਰੀ 'ਚ ਕਿਤੇ ਵੀ ਚਲ ਜਾਓ ਇਹ ਕੁਝ ਵਾਪਰਿਆ ਹੈਗਾ। ਕਹਿੰਦੇ 30% ਜਿਹੜਾ ਆ ਬੰਪ ਹੋਇਆ ਹੈਗਾ ਜਿਹੜੇ ਇਨਗਰੀਡੀਐਂਟਸ ਉਹ ਬਾਈ ਕਰਦੇ ਹੈਗੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਬਾਕੀ ਮੁਲਕਾਂ ਤੋਂ ਆਉਂਦੇ ਹੈਗੇ ਆ। ਤੇ ਉਹਦਾ ਮੁੰਡਾ ਕਹਿੰਦਾ ਵੀ ਮੇਰੇ ਡੈਡ ਨੇ 50 ਸਾਲ ਮਿਹਨਤ ਕਰਕੇ ਜਿਹੜੇ ਸਾਰੇ ਪੈਸੇ ਚਲਾਏ ਸੀ, ਪਰ ਹੁਣ ਸਾਨੂੰ ਜਿਹੜਾ ਕੁਝ ਵੀ ਬਚ ਨਹੀਂ ਰਿਹਾ ਹੈਗਾ। ਨੈਸ਼ਨਲ ਐਸੋਸੀਏਸ਼ਨ ਜੋ ਹੈਗੀ ਆ ਰੈਸਟੋਰੈਂਟਸ ਦੀ, ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ, ਉਹਨਾਂ ਨੇ ਕਿਹਾ ਵੀ ਜੇ 30.3% ਜਿਹੜੀ ਪ੍ਰਾਈਸ ਆ ਇਨਕਰੀਜ਼ ਕੀਤੀ ਜਾਊਗੀ ਤਾਂ ਸਿਰਫ ਜਾ ਕੇ ਰੈਸਟੋਰੈਂਟ ਮਾਲਕ ਨੂੰ 5% ਦਾ ਮਾਰਜਨ ਹੋਊਗਾ ਜਾਂ ਉਹਦਾ ਪ੍ਰੋਫਿਟ ਮਾਰਜਨ ਹੋਊਗਾ। ਸੋ ਕਹਿੰਦੇ ਵੀ ਕਹਿਣਾ ਤਾਂ ਸੌਖਾ ਆ, ਬਹੁਤ ਔਖਾ ਆ, ਪਰ 48% ਰੈਸਟੋਰੈਂਟ ਜਿਹੜੇ ਸਰਵੇਡ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀਆਂ ਮੈਨਿਊ ਦੀਆਂ ਪ੍ਰਾਈਸਿਸ ਆ ਉਹ ਵਧਾਉਣ ਜਾ ਰਹੇ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ 33% ਜਿਹੜਾ ਉਹਨਾਂ ਨੂੰ ਪ੍ਰਾਈਸ ਵਧਾਊਗੇ ਤੇ ਕਿੰਨਾ ਜ਼ਿਆਦਾ ਜਿਹੜੀ ਕੀਮਤਾਂ ਆ ਉਹ ਕਸਟਮਰ ਦੇ ਉੱਤੇ ਪਊਗੀਆਂ। ਸੋ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਇਹ ਕਹਿ ਰਹੇ ਆ ਕਿ ਜਿਹੜੇ ਇੰਪੋਰਟਡ ਫੂਡ ਤੇ ਬੈਵਰੇजेस ਹੈਗੇ ਆ ਉਹ ਐਗਜ਼ੈਂਪਟ ਹੋਣੇ ਚਾਹੀਦੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਟੈਰਿਫਸ ਦੇ ਵਿੱਚ। ਪਰ ਹੁਣ ਇਹ ਕਿੱਦਾਂ ਕਹੇ ਵੀ ਕਿਹੜੀ ਚੀਜ਼ ਦੇ ਉੱਤੇ ਟੈਰਿਫ ਲੱਗਣਾ ਹੈ, ਕਿਹੜੀ ਦੇ ਉੱਤੇ ਨਹੀਂ, ਪਰ ਇਹਦਾ ਅਸਰ ਪੈਣਾ ਜਿਹੜਾ ਆ ਆਲਰੇਡੀ ਸ਼ੁਰੂ ਹੋ ਗਿਆ ਆ, ਖਾਸ ਕਰਕੇ ਰੈਸਟੋਰੈਂਟਸ ਪਹਿਲੀ ਵਾਰੀ, ਕਿਉਂਕਿ ਹਰ ਇੱਕ ਨੇ ਫੂਡ ਖਾਣਾ ਆ ਤੇ ਜੇ 33% ਕੀਮਤਾਂ ਹੋਰ ਵੱਧ ਗਈਆਂ ਫੂਡ ਦੀਆਂ ਤੇ ਤੁਸੀਂ ਹਾਲ ਦੇਖ ਲਓ ਵੀ ਕੀ ਬਣੂਗਾ। ਜੀ ਅਗਲੀ ਜਿਹੜੀ ਖਬਰ ਆ ਉਹ ਇੱਕ ਛੋਟੇ ਬੱਚੇ ਦੇ ਕਤਲ ਦੇ ਮਾਮਲੇ ਨਾਲ ਜੁੜੀ ਹੋਈ ਹੈ ਰਿਵਰਸਾਈਡ ਤੋਂ। ਰਿਵਰਸਾਈਡ ਦੇ ਵਿੱਚ ਜਿਹੜਾ ਐਮਨ ਹਾਰੋ ਆ ਉਹਦਾ ਜਿਹੜਾ ਫਾਦਰ ਆ ਉਹਨੇ ਇਸ ਮਾਮਲੇ ਦੇ ਵਿੱਚ ਗਿਲਟੀ ਪਲੀਡ ਕਰ ਲਿਆ। 2nd ਡਿਗਰੀ ਮਰਡਰ ਦੇ ਚਾਰजेस ਉਹਦੇ ਤੇ ਲੱਗੇ ਸੀਗੇ ਤੇ 7 ਮਹੀਨਿਆਂ ਦਾ ਜਿਹੜਾ ਬੱਚਾ ਸੀਗਾ ਉਹ ਲਾਪਤਾ ਹੋ ਗਿਆ ਸੀਗਾ, ਜੇਕ ਹਾਰੋ। ਤੇ ਉਸ ਤੋਂ ਬਾਅਦ ਜਿਹੜਾ ਉਹਨੇ ਇਸ ਮਾਮਲੇ ਦੇ ਵਿੱਚ ਐਮਨ ਹਾਰੋ ਜਿਹੜਾ ਉਹਦੀ ਮੌਤ ਦੇ ਮਾਮਲੇ ਦੇ ਵਿੱਚ ਮਾਫ ਕਰਨਾ, ਸੋ ਇੱਕ ਬੱਚੇ ਨੂੰ ਜਿਹੜਾ ਉਹਦੀ ਬੋਡੀ ਨੂੰ ਹਾਰਮ ਕਰਨ ਦੇ ਮਾਮਲੇ ਦੇ ਵਿੱਚ, ਫਿਜ਼ੀਕਲੀ ਉਹਨੂੰ ਐਲੀਮੀਨੇਟ ਕਰਨ ਦੇ ਮਾਮਲੇ ਦੇ ਵਿੱਚ ਤੇ ਫਾਲਸ ਰਿਪੋਰਟ ਫਾਈਲ ਕਰਨ ਦੇ ਮਾਮਲੇ ਦੇ ਵਿੱਚ ਇੱਕ ਮਿਸਡਿਮੀਨਰ ਦਾ ਵੀ ਜਿਹੜਾ ਉਹਨੂੰ ਸਾਹਮਣਾ ਕਰਨਾ ਪਊਗਾ। ਸੋ ਉਹਨੇ ਕਹਿੰਦੇ ਵੀ ਜਿਹੜਾ ਕੋਰਟ ਦੇ ਸਾਹਮਣੇ ਗਿਲਟੀ ਪਲੀਡ ਕਰ ਰਿਹਾ। ਇਸ ਮਾਮਲੇ ਦੇ ਵਿੱਚ ਜਿਹੜੀ ਬੀਬੀ ਆ ਰਬੇਕਾ ਹਾਰੋ, ਉਹਨੇ ਗਿਲਟੀ ਪਲੀਡ ਨਹੀਂ ਕੀਤਾ। ਉਹਨੇ ਕਿਹਾ ਵੀ ਉਹ ਕ੍ਰਿਮੀਨਲ ਕੰਪਲੇਂਟ ਦੇ ਤੌਰ ਤੇ ਰਹਿਣਾ ਚਾਹੁੰਦੀ ਹੈ ਇਸ ਮਾਮਲੇ ਦੇ ਵਿੱਚ ਤੇ ਉਹ ਅੱਗੇ ਜਾਂਚ ਦਾ ਜਿਹੜਾ ਸਾਹਮਣਾ ਕਰਨ ਦੇ ਲਈ ਤਿਆਰ ਆ। ਇਸ ਬੱਚੇ ਦਾ ਜਿਹੜਾ ਕਤਲ ਆ ਕਹਿ ਲਓ ਜਾਂ ਇਹ ਲਾਪਤਾ ਹੋ ਗਿਆ ਸੀਗਾ, ਜਿਹਦੇ ਵਿੱਚ ਰਬੇਕਾ ਹਾਰੋ ਤੇ ਜਿਹੜੇ ਜੈਕ ਹਾਰੋ ਨੇ ਉਹਨਾਂ ਨੂੰ ਹੁਣ ਇੱਕ ਜਾਣੇ ਨੇ ਤਾਂ ਇਹਦੇ ਹਸਬੈਂਡ ਨੇ ਤਾਂ ਆਪਣੇ ਆਪ ਨੂੰ ਗਿਲਟੀ ਪਲੀਡ ਕਰ ਹੀ ਲਿਆ। ਇਹ ਲਾਪਤਾ ਹੋ ਗਿਆ ਸੀ। ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਬੱਚਾ ਲਾਪਤਾ ਤੇ ਸਾਡੀ ਲੱਭਣ ਦੇ ਵਿੱਚ ਮਦਦ ਕਰੋ। ਜਦੋਂ ਜਾਂਚ ਚੱਲੀ ਤੇ ਉਸ ਤੋਂ ਬਾਅਦ ਐਮਨ ਨੇ ਜਿਹੜੇ ਨੇ ਰਿਪੋਰਟ ਹੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਾਂਚ ਦੇ ਵਿੱਚ ਇਹ ਗੱਲ
ਕਲੇਮ ਕੀਤੀ ਕਿ ਸਾਨੂੰ ਪਹਿਲਾਂ ਪਤਾ ਸੀਗਾ ਵੀ ਸਾਡਾ ਬੱਚਾ ਲਾਪਤਾ ਹੋ ਗਿਆ, ਪਰ ਬਾਅਦ ਦੇ ਵਿੱਚ ਸਾਨੂੰ ਉਹਦੇ ਬਾਰੇ ਕੁਝ ਵੀ ਨਹੀਂ ਪਤਾ। ਜਾਂਚਕਰਤਾ ਦੇ ਜਿਹੜੇ ਇਨਵੈਸਟੀਗੇਟਰ ਸੀਗੇ ਉਹਨਾਂ ਦੇ ਸਵਾਲਾਂ ਦੇ ਜਦੋਂ ਇਹ ਜਵਾਬ ਨਾ ਦੇ ਸਕੇ ਤਾਂ ਉਦੋਂ ਫਿਰ ਇਹਨਾਂ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਹਾਰੋ ਦਾ ਪਿਤਾ ਹੈ ਉਹਨੇ ਤਾਂ ਗਿਲਟੀ ਪਲੀਡ ਕਰ ਰਿਹਾ, ਜਿਹੜੀ ਬੀਬੀ ਆ ਉਹਨੇ ਹਜੇ ਆਪਣੇ ਜਿਹੜੇ ਦੋਸ਼ ਆ ਉਹਨਾਂ ਨੂੰ ਗਿਲਟੀ ਪਲੀਡ ਜਿਹੜਾ ਉਹ ਨਹੀਂ ਕੀਤਾ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਉਹ H1B ਵੀਜ਼ੇ ਨੂੰ ਜੋ ਸਪਾਂਸਰ ਕਰਦੀਆਂ ਆ, ਖਾਸ ਕਰਕੇ ਟੈਕ ਕੰਪਨੀਆਂ, ਉਹਨਾਂ ਨੇ ਇਹ ਕਿਹਾ ਵੀ $100,000 ਫੀਸ ਨੂੰ ਲੈ ਕੇ ਅਸੀਂ ਜਿਹੜੇ ਲੋਕ ਆ ਉਹਨਾਂ ਨੂੰ ਸਪਾਂਸਰ ਕਰਨਾ ਬੰਦ ਕਰ ਦੇਵਾਂਗੇ। ਜੀ ਸੋ ਕਹਿੰਦੇ ਸਾਡੇ ਲਈ ਅਫੋਰਡ ਹੀ ਨਹੀਂ ਹੋਣਾ। ਕਮਰਸ ਸੈਕਟਰੀ ਹਾਵਰਡ ਲੁਟਨਿਕ ਉਹਨਾਂ ਨੇ ਇਹ ਕਿਹਾ ਵੀ ਇਹ ਸਾਡਾ ਮੇਨ ਮਕਸਦ ਹੀ ਇਹ ਸੀ ਵੀ ਜਿਹੜੀਆਂ ਕੰਪਨੀਆਂ ਆ ਉਹ ਅਮਰੀਕਨ ਵਰਕਰਸ ਨੂੰ ਜੌਬ ਦੇਣ ਇਨਸਟੈਡ ਆਫ ਫੋਰਨ ਵਰਕਰਸ ਦੇ, ਤਾਂ ਕਰਕੇ ਜਿਹੜੀ ਇਹ ਫੀਸ ਆ ਉਹ ਵਧਾਈ ਗਈ ਹੈਗੀ ਆ। ਪਰ ਜਿਹੜੀ ਨਵੀਂ ਫੀਸ ਆ ਵਧਾਈ ਗਈ ਆ $1 ਲੱਖ, ਕਹਿੰਦੇ ਵੀ ਰੀਸ਼ੇਪ ਕਰ ਦੂਗੀ ਅਮਰੀਕਨ ਕੰਪਨੀਆਂ ਦੀ ਕਿਸ ਤਰ੍ਹਾਂ ਉਹ ਹਾਇਰ ਰਿਕਰੂਟ ਤੇ ਟ੍ਰੇਨ ਕਰਦੇ ਹੈਗੇ ਆ। ਵੱਡੀਆਂ ਕੰਪਨੀਆਂ ਇਵਨ ਗੂਗਲ ਵਰਗੀ ਵੀ ਕਹਿ ਰਹੀ ਆ ਵੀ ਅਸੀਂ H1B ਦੇ ਉੱਤੇ ਜਿਹੜੇ ਵਰਕਰਸ ਆ ਉਹਨਾਂ ਨੂੰ ਨਹੀਂ ਹਾਇਰ ਕਰਾਂਗੇ। ਸਭ ਤੋਂ ਵੱਡੀ ਕੰਸਲਟੈਂਸੀ ਜਿਹੜੀ ਟਾਟਾ ਕੰਸਲਟੈਂਸੀ ਆ, ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ H1B ਵਰਕਰ ਜਿਹੜੇ ਆ ਉਹਨਾਂ ਨੂੰ ਜਿਨ੍ਹਾਂ ਦੇ ਕੋਲ ਇਹ ਸਟੇਟਸ ਹੈ ਨਹੀਂ, ਉਹਨਾਂ ਨੂੰ ਹਾਇਰ ਨਹੀਂ ਕਰਨਗੇ। 1990 ਦੇ ਵਿੱਚ ਪ੍ਰੈਜ਼ੀਡੈਂਟ ਜਾਰਜ H.W. ਦਾ ਜੋ ਐਡਮਿਨਿਸਟ੍ਰੇਸ਼ਨ ਸੀ, ਉਹਨਾਂ ਨੇ H1B ਪ੍ਰੋਗਰਾਮ ਖਾਸ ਕਰਕੇ ਜਿਹੜੇ ਸਕਿਲਡ ਵੀਜ਼ਾ ਫੋਰਨ ਵਰਕਰਸ ਆ ਉਹਨਾਂ ਦੇ ਲਈ ਸ਼ੁਰੂ ਕੀਤਾ ਸੀਗਾ। ਸੋ ਸਪੈਸ਼ਲ ਆਕੂਪੇਸ਼ਨਸ ਦੇ ਲਈ ਇਹਦਾ ਕਈ ਵਾਰੀ ਮਿਸਯੂਜ਼ ਵੀ ਹੋਇਆ ਹੈਗਾ। ਬੇ ਏਰੀਏ ਦੀਆਂ ਕੰਪਨੀਆਂ ਸਿਲੀਕਨ ਵੈਲੀ ਦੇ ਵਿੱਚ ਗੂਗਲ, ਮੈਟਾ ਜੋ H1B ਵੀਜ਼ਾ ਹੋਲਡਰ ਨੂੰ ਬੜੇ ਵੱਡੇ ਨੰਬਰ ਦੇ ਉੱਤੇ ਹਾਇਰ ਕਰਦੀਆਂ ਆ, ਉਹ ਸਭ ਤੋਂ ਜ਼ਿਆਦਾ ਇਫੈਕਟ ਹੋਣਗੀਆਂ। ਕ੍ਰੋਨਿਕਲ ਐਨਾਲਿਸਿਸ ਇਹ ਲੱਭਿਆ ਗਿਆ ਹੈਗਾ ਵੀ ਕਹਿੰਦੇ ਯੂਜ਼ਲੀ ਜੋ ਇਹ ਵਰਕਰਸ ਹੁੰਦੇ ਆ ਇਹਨਾਂ ਦੀ $1.5 ਲੱਖ ਹਰ ਸਾਲ ਦੀ ਤਨਖਾਹ ਹੈਗੀ ਆ, ਘੱਟੋ ਘੱਟ ਜਾਂ ਇਸ ਤੋਂ ਵੱਧ ਹੈਗੀ ਆ। ਸੋ ਬੇ ਏਰੀਏ ਦੇ ਵਿੱਚ ਕਹਿੰਦੇ ਜੋ 100 ਦੇ ਕਰੀਬ ਜੇ ਵਰਕਰਸ ਦੇਖਿਆ ਜਾਵੇ, ਕਹਿੰਦੇ ਵੀ ਇੱਕ ਬੰਦਾ ਉਹ H1B ਵਰਕ ਦੇ ਉੱਤੇ ਆ। ਇੱਥੋਂ ਦੇਖ ਲਓ ਵੀ ਕਿੰਨਾ ਵੱਡਾ ਨੰਬਰ ਆ। ਹਰ 100 ਪਿੱਛੇ ਇੱਕ ਜਣਾ H1B ਵਰਕਰ ਹੈਗਾ ਆ। ਇਨਵੀਡੀਆ ਦੇ CEO ਤੇ ਫਾਊਂਡਰ ਜੈਨਸਨ ਹੁਆਂਗ, ਉਹਨਾਂ ਨੇ ਲਿਖਿਆ ਸੀਗਾ ਵੀ ਬਿਜ਼ਨਸ ਇਨਸਾਈਡਰ ਦੇ ਵਿੱਚ, ਕਹਿੰਦੇ ਵੀ ਅਸੀਂ ਸਪਾਂਸਰ ਕਰਦੇ ਰਵਾਂਗੇ H1B ਐਪਲੀਕੈਂਟਸ ਨੂੰ ਤੇ ਉਹਨਾਂ ਦੀ ਜਿਹੜੀ ਫੀਸ ਆ ਉਹ ਵੀ ਕਵਰ ਕਰਾਂਗੇ। ਜੀ ਅਗਲੀ ਜਿਹੜੀ ਖਬਰ ਹੈ ਉਹਦੇ ਵਿੱਚ ਦੱਸਿਆ ਜਾ ਰਿਹਾ ਬ੍ਰੈਂਟਵੁੱਡ ਦਾ ਇੱਕ ਜਿਹੜਾ ਰੈਜ਼ੀਡੈਂਟ ਹੈ, ਜਿਹੜਾ ਕਿ ਇੱਕ ਰੀਅਲ ਸਟੇਟ ਐਗਜ਼ੀਕਿਊਟਿਵ ਵੀ ਦੱਸਿਆ ਗਿਆ, ਉਹਨੇ ਜਿਹੜੇ ਹੋਮਲੈਸ ਲੋਕਾਂ ਨੂੰ ਘਰ ਮਿਲਣੇ ਸਨ ਉਹਦੇ ਵਿੱਚ ਧਾਂਦਲੀ ਕੀਤੀ, ਧੋਖਾਧੜੀ ਕੀਤੀ ਤੇ $16 ਮਿਲੀਅਨ ਦਾ ਜਿਹੜਾ ਡਾਲਰ ਦਾ ਫਰਾਡ ਕੀਤਾ। ਫੈਡਰਲ ਪ੍ਰੋਸੀਕਿਊਟਰਸ ਜਿਹੜੇ ਨੇ ਉਹਨਾਂ ਨੇ ਚਾਰਜ ਕੀਤਾ ਦੋ ਰੀਅਲ ਸਟੇਟ ਐਗਜ਼ੀਕਿਊਟਿਵਸ ਨੂੰ ਡੀਫਰਾਡਿੰਗ ਕੈਲੀਫੋਰਨੀਆਜ਼ ਹੋਮ ਕੀ ਪ੍ਰੋਗਰਾਮ, ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਉਹਨਾਂ ਨੇ ਫਾਲਸ ਡਾਕੂਮੈਂਟ ਦੇ ਕੇ ਤੇ ਮਿਲੀਅਨਸ ਜਿਹੜੇ ਡਾਲਰ ਨੇ ਉਹ ਹੜੱਪ ਲਏ। ਸਟੀਵਨ ਟੇਲਰ ਜਿਹੜਾ ਉਹਨੇ ਫੇਕ ਬੈਂਕ ਸਟੇਟਮੈਂਟ ਬਣਾਈਆਂ ਤੇ ਨਾਲ ਹੀ ਜਿਹੜਾ ਕੋਡੀ ਹੋਲਮਨਸ ਆ ਉਹਨੇ ਦੱਸਿਆ ਵੀ ਉਹਨੇ ਵੀ ਇਸ ਮਾਮਲੇ ਦੇ ਵਿੱਚ 2 ਮਿਲੀਅਨ ਦੀ ਜਿਹੜੀ ਗ੍ਰਾਂਟ ਆ ਉਹ ਹੜੱਪ ਲਈ। ਜਿਹੜਾ US ਡਿਪਾਰਟਮੈਂਟ ਆਫ ਜਸਟਿਸ ਦਾ ਜਿਹੜਾ ਨੋਟ ਆ, ਪ੍ਰੈਸ ਨੋਟ ਆ, ਉਹਦੇ ਵਿੱਚ ਦੱਸਣ ਦੇ ਮੁਤਾਬਕ ਇਹਨਾਂ ਨੇ ਦੋ ਰੀਅਲ ਐਸਟੇਟ ਜਿਹੜੇ ਐਗਜ਼ੀਕਿਊਟਿਵ ਸੀਗੇ ਉਹਨਾਂ ਦੇ ਦੋਸ਼ ਲੱਗੇ ਨੇ ਵੀ ਮਿਲੀਅਨਸ ਆਫ ਡਾਲਰ ਜਿਹੜੇ ਨੇ ਉਹਨਾਂ ਨੇ ਸਟੇਟ ਫੰਡਸ ਦੇ ਵਿੱਚੋਂ ਜਿਹੜੇ ਕਿ ਹੋਮਲੈਸਨੈਸ ਦੇ ਨਾਲ ਨਜਿੱਠਣ ਦੇ ਲਈ ਐਲੋਕੇਟ ਹੋਏ ਸੀਗੇ, ਉਹਨਾਂ ਦੇ ਵਿੱਚ ਫਾਲਸ ਡਾਕੂਮੈਂਟ ਜਮ੍ਹਾਂ ਕਰਕੇ ਤੇ ਉਹਨਾਂ ਨੇ ਹੜੱਪ ਲਏ। ਪ੍ਰੋਸੀਕਿਊਟਰ ਜਿਹੜੇ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਬ੍ਰੈਂਟਵੁੱਡ ਦਾ ਰਹਿਣ ਵਾਲਾ ਸਟੀਵਨ ਟੇਲਰ 44 ਸਾਲਾ ਤੇ ਇਹਦੇ ਤੇ 7 ਦੋਸ਼ ਲੱਗੇ ਨੇ। 7 ਕਾਊਂਟਸ ਆਫ ਬੈਂਕ ਫਰਾਡ, 1 ਕਾਊਂਟ ਆਫ ਜਿਹੜਾ ਉਹ ਆਇਡੈਂਟੀਟੀ ਥੈਫਟ ਦਾ। ਇਹਦੇ ਨਾਲ ਜਿਹੜਾ ਇਹਦੇ ਨਾਲ ਦਾ ਇੱਕ ਬੰਦਾ ਜਿਹਦਾ ਨਾਮ ਦੱਸਿਆ ਗਿਆ ਕੋਡੀ ਹੋਮਸ, ਉਹਦੇ ਉੱਤੇ ਵੀ ਜਿਹੜੇ ਕਈ ਦੋਸ਼ ਲੱਗੇ ਨੇ, ਉਹਨੇ 2 ਮਿਲੀਅਨ ਦਾ ਫਰਾਡ ਕੀਤਾ। ਜਿਹੜੇ ਕਾਗਜ਼ ਨੇ, ਡਾਕੂਮੈਂਟਸ ਬਾਹਰ ਆਏ ਨੇ, ਜਿਹੜੇ ਪ੍ਰੋਸੀਕਿਊਟਰਸ ਨੇ ਜਿਹੜੀ ਗੱਲ ਦੀ ਜਾਣਕਾਰੀ ਦਿੱਤੀ ਆ, ਇਹਨਾਂ ਨੇ ਮਤਲਬ ਗਲਤ ਤਰੀਕੇ ਦੇ ਨਾਲ ਗਲਤ ਜਿਹੜੀਆਂ ਕ੍ਰੈਡਿਟ ਰਿਪੋਰਟਸ ਬਣਾ ਕੇ ਗਲਤ ਆਪਣੇ ਹੋਰ ਡਾਕੂਮੈਂਟ ਲਾ ਕੇ ਜਿਹੜਾ ਉਹ ਤਕਰੀਬਨ 11.2 ਮਿਲੀਅਨ ਡਾਲਰ ਦੀ ਜਿਹੜੀ ਪਰਚੇਜ਼ ਕੀਤੀ ਤੇ ਇਹ ਦੱਸਿਆ ਵੀ ਇਹ ਰੈਨੋਵੇਟ ਕਰਨ ਜਾ ਰਹੇ ਨੇ ਇਸ ਪ੍ਰਾਪਰਟੀਜ਼ ਨੂੰ ਤੇ ਉਸ ਤੋਂ ਬਾਅਦ ਉਸ ਪ੍ਰੋਗਰਾਮ ਦੇ ਵਿੱਚ ਇਹ ਦੇ ਦੇਣਗੇ। ਬਾਅਦ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਪਤਾ ਲੱਗਿਆ ਕਿ ਇਹਨਾਂ ਬੰਦਿਆਂ ਨੇ ਤਾਂ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦਾ ਲਾਹਾ ਨਹੀਂ ਦਿੱਤਾ, ਬਲਕਿ ਉਲਟਾ ਉਹਨਾਂ ਹੀ ਪ੍ਰਾਪਰਟੀਜ਼ ਤੋਂ ਜਿਹੜੇ ਪੈਸੇ ਸੀਗੇ ਬਣਾ ਕੇ ਤੇ ਬਾਅਦ ਦੇ ਵਿੱਚ ਇਹਨਾਂ ਨੇ ਉਹ ਪੈਸਾ ਸਾਰਾ ਹੜੱਪ ਕਰ ਲਿਆ। ਹੁਣ ਜਾਂਚ ਤੋਂ ਬਾਅਦ ਇਹਨਾਂ ਨੂੰ ਜਿਹੜਾ ਕੇਸ ਕੋਡੀ ਹੋਮਸ 31 ਸਾਲ ਦਾ ਬੈਵਰਲੀ ਹਿਲਸ ਦਾ ਰਹਿਣ ਵਾਲਾ
ਤੇ ਇਹਨਾਂ ਨੇ ਇੱਕ ਫਰਮ ਵੀ ਬਣਾਈ ਹੋਈ ਸੀ, ਜਿਹੜੀ ਫਰਮ ਨੇ ਕਦੇ ਕੋਈ ਇਸ ਤੋਂ ਪਹਿਲਾਂ ਖਰੀਦੋ ਫਰੋਖਤ ਨਹੀਂ ਕੀਤੀ, ਰੀਅਲ estate ਦੇ ਵਿੱਚ ਕੋਈ ਉਹਨਾਂ ਦਾ ਹੋਰ ਬੈਕਗਰਾਉਂਡ ਨਹੀਂ ਮਿਲਦਾ। ਤਾਂ ਦੱਸਦੇ ਆ ਵੀ ਇਸ ਸਟੇਟ ਪੇਡ ਦਾ ਜਿਹੜਾ ਪ੍ਰੋਗਰਾਮ ਸੀਗਾ 25 ਮਿਲੀਅਨ ਦਾ ਹੋਮ ਕੀ ਮਨੀ ਸੀਗਾ, ਜਿਹੜਾ ਕਿ ਇੱਕ ਅਫੋਰਡੇਬਲ ਹਾਊਸਿੰਗ ਡਿਵੈਲਪਰ ਨੂੰ ਜਾਣਾ ਸੀਗਾ, ਤੇ ਉਹ ਇੱਕ LLC ਸੀਗੀ, ਜਿਹਨੇ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਵੀ ਉਹਦਾ ਜਿਹੜਾ ਤਾਂਦਾ ਉਹ ਜਾ ਜੁੜਦਾ। ਸੋ ਵੱਖ-ਵੱਖ ਸਮਿਆਂ ਦੇ ਤੌਰ ਤੇ ਇਹਨਾਂ ਨੇ ਫਾਲਸ ਜਿਹੜੇ ਡਾਕੂਮੈਂਟ ਜਮ੍ਹਾਂ ਕਰਵਾ ਕੇ ਤੇ ਉਸ ਸਕੀਮ ਦਾ ਲਾਹਾ ਲੈ ਕੇ ਇਹਨਾਂ ਨੇ ਮਿਲੀਅਨਸ ਆਫ ਡਾਲਰ ਬਣਾਏ, ਪਰ ਹੁਣ ਇਹ ਫੜੇ ਗਏ ਨੇ ਤੇ ਹੁਣ ਇਹਨਾਂ ਨੂੰ ਸਜ਼ਾ ਦਾ ਜਿਹੜਾ ਸਾਹਮਣਾ ਉਹ ਕਰਨਾ ਪਊਗਾ। ਜੀ। ਕਹਿੰਦੇ ਵੀ ਪਹਿਲੀ ਵਾਰੀ ਯੂਐਸ ਨੇ ਕੈਰੇਬੀਅਨਸ ਦੇ ਵਿੱਚ ਸਟ੍ਰਾਈਕ ਕੀਤਾ ਹੈਗਾ, ਜਿਹਦੇ ਨਾਲ ਕੁਝ ਜਿਹੜੇ ਸਰਵਾਈਵਰਸ ਆ ਉਹ ਬਚ ਗਏ ਹੈਗੇ ਆ। ਕਹਿੰਦੇ ਵੀ ਸੋ ਫਾਰ ਜਿੰਨੇ ਵੀ ਸਟ੍ਰਾਈਕ ਕੀਤੇ ਗਏ ਆ 27 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਯੂਐਸ ਮਿਲਟਰੀ ਨੇ ਨਵੀਂ ਸਟ੍ਰਾਈਕ ਵੀਰਵਾਰ ਨੂੰ ਸਸਪੈਕਟਡ ਡਰੱਗ ਵੈਸਲ ਦੇ ਅਗੇਂਸਟ ਕੀਤੀ ਸੀ ਕੈਰੇਬੀਅਨਸ ਦੇ ਵਿੱਚ। ਕਹਿੰਦੇ ਵੀ ਪਹਿਲਾ ਕੇਸ ਇਦਾਂ ਦਾ ਆਇਆ ਹੈਗਾ ਜਿਹੜੇ ਸਰਵਾਈਵਰ ਜਿਹ 'ਚ ਬਚ ਗਏ ਹੈਗੇ ਆ। ਆਫੀਸ਼ੀਅਲਸ ਇਹ ਕਹਿ ਰਹੇ ਹੈਗੇ ਆ ਵੀ ਐਡੀਸ਼ਨਲ ਡਿਟੇਲ ਤਾਂ ਨਹੀਂ ਅਸੀਂ ਇਨਸੀਡੈਂਟ ਦੇ ਬਾਰੇ ਦੱਸਣੀ, ਜੋ ਪਹਿਲਾਂ ਰਿਪੋਰਟ ਕੀਤਾ ਗਿਆ ਸੀ, ਪਰ ਇਹ ਕੁਐਸਚਨ ਜ਼ਰੂਰ ਰੇਜ਼ ਹੁੰਦਾ ਹੈਗਾ ਕਿ ਯੂਐਸ ਮਿਲਟਰੀ ਜਿਹੜੀ ਆ ਉਹ ਸਰਵਾਈਵਰਸ ਨੂੰ ਜਿਹੜੀ ਕਿਸੇ ਤਰ੍ਹਾਂ ਦੀ ਏਡ ਦੇ ਰਹੀ ਆ ਜੋ ਮਿਲਟਰੀ ਦੇ ਕਸਟਡੀ 'ਚ ਹੈਗੇ ਆ ਜਾਂ ਨਹੀਂ। ਪੈਂਟਾਗਨ ਨੇ ਇਹ ਕਿਹਾ ਵੀ ਸਾਡਾ ਜਿਹੜਾ ਮਿਸ਼ਨ ਸੀਗਾ ਉਹ ਨਾਰਕੋ ਟੈਰਰਿਸਟ ਨੂੰ ਖਤਮ ਕਰਨਾ ਸੀ, ਪਰ ਉਹਨਾਂ ਨੇ ਕਿਸੇ ਨਿਊਜ਼ ਆਊਟਲੈਟ ਨੂੰ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਆ ਇਹਦੇ ਬਾਰੇ ਜਿਹੜੀ ਜਾਣਕਾਰੀ ਨਹੀਂ ਦਿੱਤੀ ਹੈਗੀ। ਵੀਰਵਾਰ ਦੇ ਇਸ ਆਪਰੇਸ਼ਨ ਤੋਂ ਪਹਿਲਾਂ ਯੂਐਸ ਦੀ ਜਿਹੜੀ ਮਿਲਟਰੀ ਆ ਉਹਨਾਂ ਨੇ ਸਸਪੈਕਟਡ ਡਰੱਗ ਬੋਟਸ ਜੋ ਵੈਨਜ਼ੂਏਲਾ ਦੇ ਵਿੱਚੋਂ ਨਿਕਲਦੀਆਂ ਆ ਉਹਨਾਂ ਦੇ ਵਿੱਚ ਲੋਕਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਕੇ 27 ਜਣਿਆਂ ਨੂੰ ਮਾਰਿਆ ਸੀਗਾ। ਸੋ ਇਹਦੇ 'ਚ ਬਹੁਤ ਸਾਰੇ ਜਿਹੜੇ ਲੀਗਲ ਐਕਸਪਰਟ ਹੈਗੇ ਆ ਤੇ ਡੈਮੋਕ੍ਰੈਟਿਕ ਲਾਮੇਕਰਸ ਆ ਉਹ ਕੁਐਸਚਨ ਕਰ ਰਹੇ ਵੀ ਭਾਈ ਇਹ ਲਾ ਆਫ ਵਾਰ ਕਿੱਥੋਂ ਇਹ ਤੁਸੀਂ ਜਿਹੜਾ ਯੂਜ਼ ਕਰ ਰਹੇ ਹੈਗੇ ਆ। ਟਰੰਪ ਐਡਮਿਨਿਸਟ੍ਰੇਸ਼ਨ ਇਹ ਕਿਹਾ ਵੀ ਯੂਐਸ ਆਲਰੇਡੀ ਇੱਕ ਜੰਗ ਦੇ ਵਿੱਚ ਲੱਗਿਆ ਹੋਇਆ ਆ ਨਾਰਕੋ ਟੈਰਰਿਸਟ ਗਰੁੱਪ ਜੋ ਵੈਨਜ਼ੂਏਲਾ ਦੇ ਉਹਨਾਂ ਨੂੰ ਖਤਮ ਕਰਨ ਦੇ ਲਈ। ਜੀ। ਸੋ ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵਾਲਾ, ਤੇ ਜਾਂਦੇ ਜਾਂਦੇ ਆਪਾਂ ਕਰੰਸੀ ਤੇ ਸਟਾਕ ਦੇ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚੱਲੀਏ। ਜੀ। ਤੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਜਿਹੜਾ ਡਾਊਨ ਗਿਆ 0.65%, ਕਲੋਜ਼ ਹੋਇਆ 45,952.24 ਦੇ ਉੱਤੇ। S&P ਇੰਡੈਕਸ ਡਾਊਨ ਗਿਆ 0.63%, ਕਲੋਜ਼ ਹੋਇਆ 6629.07 ਦੇ ਉੱਤੇ। ਨੈਸਡੈਕ ਡਾਊਨ ਗਿਆ 0.47% ਤੇ ਕਲੋਜ਼ ਹੋਇਆ 22,562.54 ਦੇ ਉੱਤੇ। ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 40 ਸੈਂਟ ਦੇ ਬਰਾਬਰ, ਇੰਡੀਆ ਦੇ 87 ਰੁਪਏ ਤੇ 92 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 281 ਰੁਪਏ ਤੇ 10 ਪੈਸੇ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ ਜੀ। ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਣੀ ਆ। ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ ਕਿ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਦੇ ਉੱਤੇ ਤੁਸੀਂ ਬਹੁਤ ਜਲਦ ਜਿਹੜਾ ਯੁਵਾ ਸਿਟੀ ਦੇ ਵਿੱਚ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਜਿਹੜੇ ਦੀਵਾਨ ਸਜਾਏ ਗਏ ਹੈਗੇ ਆ ਉਹਨਾਂ ਦੀ ਲਾਈਵ ਕਵਰੇਜ ਦੇਖਿਆ ਕਰੋਗੇ। ਕੋਸ਼ਿਸ਼ ਕਰਾਂਗੇ ਜਿਹੜੇ ਸ਼ਾਮ ਵਾਲੇ ਦੀਵਾਨ ਆ ਕੁਝ ਸਮਾਂ ਉਹ ਰੇਡੀਓ ਦੇ ਉੱਤੇ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ। ਸੋ ਵੱਧ ਤੋਂ ਵੱਧ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਹੈਗੇ ਆ, ਪੰਜਾਬੀ ਰੇਡੀਓ USA ਦਾ, ਪੰਜਾਬੀ TV USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਉੱਥੇ ਤੁਸੀਂ, ਕਿਉਂਕਿ ਪ੍ਰੋਗਰਾਮ ਕਾਫੀ ਲੰਮੇ ਹੁੰਦੇ ਆ ਤੇ ਉਨੇ ਲੰਮਾ ਸਮਾਂ 4-4 ਘੰਟੇ ਆਪਾਂ ਰੇਡੀਓ ਤੇ ਨਹੀਂ ਦੇ ਸਕਦੇ ਹੈਗੇ। ਲਾਗੇ ਜਾ ਕੇ ਜਿਹੜੇ ਆ ਉਹ ਜ਼ਰੂਰ ਦੇਵਾਂਗੇ ਜਦੋਂ ਨਗਰ ਕੀਰਤਨ ਹੈਗਾ। ਸੋ ਪਰ ਤੁਸੀਂ ਬਾਕੀ ਦੇ ਜਿਹੜੇ ਪ੍ਰੋਗਰਾਮ ਆ ਉਹਦੇ ਉੱਤੇ ਤੁਸੀਂ ਲਾਈਵ ਦੇਖ ਸਕਦੇ ਹੈਗੇ ਆ। ਤੇ ਯੁਵਾ ਸਿਟੀ ਨਗਰ ਕੀਰਤਨ ਦੇ ਉੱਤੇ ਜਿਹੜਾ ਸਾਡਾ ਬੂਥ ਵੀ ਲੱਗੂਗਾ, ਜਿੱਥੇ ਹਮੇਸ਼ਾ ਹੀ ਲੱਗਾ ਹੁੰਦਾ, ਜਿੱਥੇ ਜੋੜਿਆਂ ਦੀ ਸੇਵਾ ਹੁੰਦੀ ਆ ਉਹਦੇ ਬਿਲਕੁਲ ਲਾਗੇ ਹੀ ਹੁੰਦਾ ਆ। ਜਦੋਂ ਤੁਸੀਂ ਮੱਥਾ ਟੇਕਣ ਜਾਂਦੇ ਆ ਗੁਰਦੁਆਰਾ ਸਾਹਿਬ ਤੇ ਉੱਥੇ ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜੇ ਰੇਡੀਓ ਸੈਟਸ ਆ ਇੰਟਰਨੈਟ ਦੇ ਉਹ ਵੀ, ਤੇ ਭਾਈ ਅਵਤਾਰ ਸਿੰਘ ਉਹਨਾਂ ਦੀ ਜਿਹੜੀ ਬੁੱਕ ਆ ਸਿੱਖ ਕੌਮ ਦਾ ਸੰਕਲਪ, ਉਹ ਵੀ ਤੁਸੀਂ ਜਿਹੜੀ ਖਰੀਦ ਸਕਦੇ ਹੋ। ਪਰ ਕੋਸ਼ਿਸ਼ ਕਰੋ ਜੇ ਸਾਨੂੰ ਪਹਿਲਾਂ ਕਾਲ ਕਰ ਦਿਓ, ਕਿਉਂਕਿ ਲਿਮਟਿਡ ਹੋਣੇ ਆ, ਤਾਂ ਕਿ ਆਪਾਂ ਤੁਹਾਡੇ ਲਈ ਰਿਜ਼ਰਵ ਕਰ ਲਈਏ, ਕਿਉਂਕਿ ਕਈਆਂ ਦੀਆਂ ਕਾਲਸ ਆ ਰਹੀਆਂ ਵੀ ਅਸੀਂ 4 ਲੈ ਕੇ ਜਾਣੀਆਂ, 5 ਲੈ ਕੇ ਜਾਣੀਆਂ। ਤੇ ਟੈਲੀਫੋਨ ਨੰਬਰ ਰੇਡੀਓ ਦਾ ਦੱਸਦਾ 408 722 7698 ਜਾਂ 408 272 5200। ਜੀ ਬਿਲਕੁਲ। ਸੋ ਇੱਥੇ ਹੀ ਅਸੀਂ ਲੈਨੇ ਤੁਹਾਡੇ ਤੋਂ ਇਜਾਜ਼ਤ, ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।